ਬਾਈ ਲੱਖੇ ਸਿਧਾਣੇ ਦੀ ਇਹ ਵੀਡੀਓ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਵਾਇਰਲ ਹੈ। ਕਈ ਵੀਰਾਂ ਨੇ ਮੈਨੂੰ ਵੀ ਸੈਂਡ ਕੀਤੀ ਵੀਡੀਓ, ਜਿਹਦੇ ਵਿੱਚ ਬਾਈ ਪੁੱਛ ਰਿਹਾ ਕਿ ਸਕੂਲ ਦੇ ਪ੍ਰਿੰਸੀਪਲ ਨੂੰ ਕਿ ਤੁਹਾਨੂੰ ਪੰਜਾਬੀ ਪੜ੍ਹਨੀ ਆਉਂਦੀ ਹੈ, ਤਾਂ ਅੱਗੋਂ ਕਹਿੰਦਾ ਨਹੀਂ ਆਉਂਦੀ। ਅੱਗੋਂ ਕਹਿੰਦੇ ਆ ਕਿ ਮੈਂ ਰਿਜ਼ਾਈਨ ਕਰਦਾ, ਸਕੂਲ ਦੇ ਵਿੱਚ ਨਿਆਣਿਆਂ ਨੂੰ ਪੰਜਾਬੀ ਬੋਲਣ ਤੇ ਵੀ ਮਨਾਹੀ ਆ। ਤਾਂ ਪੰਜਾਬ ਦੇ ਵਿੱਚ ਹੀ ਇਹ ਕੰਮ ਸਾਰਾ ਹੋ ਰਿਹਾ। ਸੋ ਸੇਮ ਹੀ ਇਹ ਸਾਡੀ ਸਾਈਡ ਤੇ ਵੀ ਹੁੰਦਾ। ਮੇਰੇ ਨਾਲ ਤਾਂ ਵੀਰਾਂ ਨੇ ਸਾਂਝੀ ਕੀਤੀ ਕਿਉਂਕਿ ਮੇਰਾ ਵੀ ਕਿੱਤਾ ਕੰਮ ਉਹੀ ਆ, ਪੰਜਾਬੀ ਦੇ ਲਈ, ਪੰਜਾਬੀ ਬੋਲੀ ਲਈ ਮੈਂ ਬੋਲਦਾ। ਚਲੋ ਜਿਸ ਪੀਕ ਤੇ ਜਾ ਕੇ ਬਾਈ ਲੱਖਾ ਬੋਲਦਾ ਉਸ ਤੇ ਤਾਂ ਨਹੀਂ, ਉਹ ਬਹੁਤ ਹਾਈ ਲੈਵਲ ਤੇ ਗੱਲ ਕਰਦੇ ਆ, ਫਿਜ਼ੀਕਲੀ ਕੰਮ ਕਰਕੇ ਵੀ ਵਿਖਾਉਂਦੇ ਆ, ਕਿਉਂਕਿ ਉਹਨਾਂ ਦੇ ਨਾਲ ਭੀੜ ਹੈ, ਉਹਨਾਂ ਦੇ ਨਾਲ ਲੋਕ ਆ, ਚੜ੍ਹਦਾ ਪੰਜਾਬ ਉਹਨਾਂ ਦੀ ਮਗਰ ਖਲੋਂਦਾ। ਸਾਡੀ ਸਾਈਡ ਤੇ ਤਾਂ ਅਸੀਂ ਆਟੇ 'ਚ ਲੂਣ 30 ਬੰਦੇ ਵੀ ਜਿਹੜੇ ਰੋਡ ਤੇ ਕੱਢਣੇ ਹੋਣ ਪੰਜਾਬੀ ਮਾਂ ਬੋਲੀ ਵਾਸਤੇ ਤਾਂ ਬੜਾ ਔਖਾ ਜਿਹਾ ਹੋ ਜਾਂਦਾ, ਲੋਕ ਨਿਕਲਦੇ ਹੀ ਨਹੀਂ ਹੈਗੇ। ਸੋ ਜਿਸ ਤਰ੍ਹਾਂ ਉਧਰ ਸਕੂਲਾਂ ਦੇ ਵਿੱਚ ਕੰਮ ਹੋ ਰਿਹਾ ਤੇ ਤੁਸੀਂ ਅੱਗੋਂ ਰਿਸਟੈਂਸ ਅੱਗੋਂ ਤੁਸੀਂ ਪੈਂਦੇ ਹੋ, ਉਹਨਾਂ ਨੂੰ ਫੜਦੇ ਹੋ, ਗਲਮੇ ਹੋ। ਤੁਹਾਡੀ ਮਾਂ ਬੋਲੀ ਸਾਡੀ ਜਿਹੜੀ ਆ ਉਹ ਬੋਰਡਾਂ ਤੇ ਅਗਰ ਥੱਲੇ ਕੀਤੀ ਗਈ ਤੇ ਬਈ ਲੱਖੇ ਨੇ ਕਾਲੇ ਪੋਚੇ ਮਾਰੇ। ਸੋ ਉਹ ਚੀਜ਼ਾਂ ਸਾਡੀ ਸਾਈਡ ਤੇ ਨਹੀਂ ਆ। ਇਹ ਗੱਲਾਂ ਉਹੀ ਨੇ ਜਿਹੜੀਆਂ ਆਪਾਂ ਤੁਹਾਡੇ ਨਾਲ ਪਹਿਲੇ ਵੀ ਕਰਦੇ ਹਾਂ, ਔਰ ਇਹ ਹਮੇਸ਼ਾ ਹੁੰਦੀਆਂ ਰਹਿਣਗੀਆਂ, ਕਿਉਂਕਿ ਜਦੋਂ ਤੱਕ ਸਾਡੀ ਮਾਂ ਬੋਲੀ ਲਾਗੂ ਨਹੀਂ ਹੁੰਦੀ ਸਾਨੂੰ ਸਾਡਾ ਹੱਕ ਨਹੀਂ ਮਿਲਦਾ। ਸਾਡੇ ਇੱਧਰ ਇਹ ਸਵਾਲ ਕਿਸੇ ਸਕੂਲ ਦੇ ਵਿੱਚ ਜਾ ਕੇ ਕਰਨਾ, ਬਲਕਿ ਪਹਿਲੀ ਗੱਲ ਤਾਂ ਕਿਸੇ 'ਚ ਜ਼ਰੂਰਤ ਹੀ ਨਹੀਂ। ਦੂਜੀ ਗੱਲ ਅਗਰ ਜ਼ਰੂਰਤ ਹੈ ਵੀ ਤਾਂ ਕਿਸੇ ਨੇ ਕਰਨਾ ਹੀ ਨਹੀਂ, ਕਿਉਂਕਿ ਉਹਨਾਂ ਨੂੰ ਸਰੋਕਾਰ ਹੀ ਨਹੀਂ ਹੈ ਆਪਣੇ ਵਿਰਸੇ ਨਾਲ, ਆਪਣੀ ਮਾਂ ਬੋਲੀ ਨਾਲ। ਕੋਈ ਬੰਦਾ ਨਹੀਂ ਕਰ ਸਕਦਾ। ਇੱਥੇ ਤਾਂ ਇੱਦਾਂ ਆ ਕਿ ਅਗਰ ਇੱਕ ਪੰਜਾਬੀ ਉੱਠ ਕੇ ਆਪਣੀ ਪੰਜਾਬੀ ਮਾਂ ਬੋਲੀ ਦੀ ਗੱਲ ਕਰ ਰਿਹਾ ਤਾਂ ਦਿਨ ਰਾਤ ਗਾਲਾਂ ਖਾਣੀਆਂ ਪੈਂਦੀਆਂ ਨੇ। ਜੇ ਮੈਂ ਆਪ ਹਾਂ, ਮੈਨੂੰ ਪਤਾ ਮੇਰੇ ਨਾਲ ਕਿਵੇਂ ਕਿਵੇਂ ਲੋਕ ਵਿਚਰਦੇ ਆ, ਕਿਵੇਂ ਕਿਵੇਂ ਵਾਪਰਦੀ ਆ ਮੇਰੇ ਨਾਲ। ਮੈਨੂੰ ਪਤਾ ਕਿ ਸਾਡੇ ਇੱਥੇ ਤੁਸੀਂ ਅਗਰ ਪੰਜਾਬੀ ਉੱਠ ਕੇ ਪੰਜਾਬੀ ਮਾਂ ਬੋਲੀ ਦੀ, ਪੰਜਾਬੀ ਵਿਰਸੇ ਦੀ ਗੱਲ ਕਰ ਰਿਹਾ, ਪੰਜਾਬੀ ਇਤਿਹਾਸ ਦੀ ਗੱਲ ਕਰ ਰਿਹਾ, ਤਾਂ ਉਹਨੂੰ ਇੱਕ ਕਹਿ ਰਹੇ ਨੇ ਕਿ ਤੁਸੀਂ ਸੈਪਰੇਟਿਜ਼ਮ ਫੈਲਾ ਰਹੇ ਹੋ, ਤੁਸੀਂ ਵੱਖਵਾਦੀ ਹੋ, ਤੁਸੀਂ ਸੁਬਾਈਅਤ ਫੈਲਾ ਰਹੇ ਹੋ, ਲਸਾਨੀਅਤ ਫੈਲਾ ਰਹੇ ਹੋ। ਹਾਲਾਂਕਿ ਅਗਰ ਇੱਕ ਸਿੰਧੀ ਹੈ, ਉਹ ਸਿੰਧੀ ਬੋਲ ਰਿਹਾ, ਸਿੰਧੀ ਦਾ ਪ੍ਰਚਾਰ ਕਰ ਰਿਹਾ, ਤਾਂ ਉਹਨੂੰ ਸ਼ਾਬਾਸ਼ੀ ਦਿੱਤੀ ਜਾ ਰਹੀ ਹੈ। ਹੈਦਰਾਬਾਦ ਦੇ ਵਿੱਚ ਇੰਸਟੀਚਿਊਟ ਖੋਲ੍ਹੇ ਜਾ ਰਹੇ ਨੇ ਜਿੱਥੇ ਲੋਕਾਂ ਨੂੰ ਸੱਦ ਕੇ ਕਿਹਾ ਜਾ ਰਿਹਾ ਕਿ ਆਓ ਸਿੰਧੀ ਆਓ ਸਿੱਖੋ। ਔਰ ਇਹਨਾਂ ਦੀ ਗੌਰਮੈਂਟ ਜਿਹੜੀ ਹੈ, ਸਰਕਾਰ ਸਿੰਧ ਦੀ, ਉਹ ਪੂਰਾ ਹੱਥ ਰੱਖਦੀ ਹੈ। ਇਸੇ ਤਰ੍ਹਾਂ KPK ਦੇ ਵਿੱਚ ਇੱਕ ਪਸ਼ਤੋ ਬੋਲਦਾ ਦੂਜੇ ਪਸ਼ਤੂਨ ਦੇ ਨਾਲ, ਤਾਂ ਕੋਈ ਮਸਲੇ ਵਾਲੀ ਗੱਲ ਨਹੀਂ ਹੈ। ਲੋਕ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਨੇ। ਉੱਥੇ ਇੰਸਟੀਚਿਊਟ ਬਣੇ ਹੋਏ ਨੇ, ਉੱਥੇ ਲੈਂਗੁਏਜ ਐਕਟ ਬਣੇ ਹੋਏ ਨੇ, ਪੜ੍ਹਾਈ ਵੀ ਜਾਂਦੀ ਹੈ। ਲੇਕਿਨ ਪੰਜਾਬ ਦੇ ਵਿੱਚ ਨਹੀਂ। ਕੋਈ ਬੰਦਾ ਵੀ ਲੱਖੇ ਵਾਂਗੂ ਜਿਗਰਾ ਕਰਕੇ ਅੱਗੇ ਨਹੀਂ ਹੋ ਸਕਦਾ। ਮੈਂ ਜਿਗਰਾ ਕਰ ਲੈਣਾ, ਮੈਂ ਅੱਗੇ ਲੱਗ ਜਾਂਦਾ, ਮੈਂ ਅੱਗੇ ਹੋਵਾਂਗਾ, ਜਾਣ ਜਾਂਦੀ ਜਾਵੇ। ਮਾਂ ਬੋਲੀ ਵਾਸਤੇ ਕੋਈ ਫਰਕ ਵਾਲੀ ਗੱਲ ਨਹੀਂ, ਲੇਕਿਨ ਪਿੱਛੇ ਕੋਈ ਨਹੀਂ। ਜਦੋਂ ਐਂ ਪਿੱਛਾ ਘੁੰਮ ਕੇ ਦੇਖੀ ਤਾਂ ਪਿੱਛੇ ਕੋਈ ਬੰਦਾ ਨਹੀਂ ਹੁੰਦਾ। ਸੋ ਇਹੋ ਜਿਹਾ ਕੰਮ ਇੱਕ ਇਕੱਲਾ ਬੰਦਾ ਰਿਆਸਤ ਨੂੰ ਟੱਕਰ ਨਹੀਂ ਦੇ ਸਕਦਾ। ਰਿਆਸਤ ਨੂੰ ਟੱਕਰ ਦੇਣੀ ਹੈ ਤਾਂ 12 ਕਰੋੜਾਂ ਸੀ, ਤੇ 12 ਕਰੋੜ ਦੇ ਵਿੱਚੋਂ ਅਗਰ 5000 ਬੰਦਾ ਵੀ ਰੋਡ ਤੇ ਨਿਕਲਿਆ ਹੋਵੇ ਨਾ, ਤਾਂ ਸਾਡੀ ਕਹਿੰਦੇ ਪੰਜਾਬ ਦੀ ਗੌਰਮੈਂਟ ਜਿਹੜੀ ਆ ਉਹ ਮਾਂ ਬੋਲੀ ਲਾਗੂ ਕਰੂਗੀ। ਪਰ ਇਦਾਂ ਕਰੇ ਕੌਣ, ਨਿਕਲੇ ਕੌਣ? ਕਿਉਂਕਿ ਇਹਨਾਂ ਦੇ ਦਿਮਾਗਾਂ ਦੇ ਵਿੱਚ ਤਾਂ ਇਹ ਪਾਇਆ ਹੋਇਆ ਨਾ ਕਿ ਤੁਹਾਡੀ ਤਾਂ ਜ਼ਬਾਨ ਹੀ ਉਰਦੂ ਆ, ਤੁਸੀਂ ਮੁਸਲਮਾਨ ਹੋ, ਤੁਹਾਡੀ ਪਿੱਠ ਅਰਬਾਂ ਨਾਲ ਜੁੜਦੀ ਆ, ਤੁਹਾਡੀ ਪਿੱਠ ਇਸ ਧਰਤੀ ਨਾਲ ਜੁੜਦੀ ਨਹੀਂ। ਸੋ ਗੱਲ ਇਹ ਵੇ ਕਿ ਜੇ ਲੱਖਾ ਇੱਕ ਸਕੂਲ 'ਚ ਜਾ ਕੇ ਬੋਲ ਸਕਦਾ, ਸਾਡੇ ਇੱਥੇ ਆਪਣਾ ਬੇਕਨ ਨੂੰ ਸਕੂਲ ਦੇ ਬਾਹਰ ਫੱਟਾ ਲਿਖ ਕੇ ਲਾ ਦਿੱਤਾ ਸੀ, ਠੀਕ ਹੈ। ਅਸਮਨਾਬਾਦ, ਫੈਸਲਾਬਾਦ ਮੇਰੇ ਜ਼ਿਲ੍ਹੇ ਦੇ ਵਿੱਚ ਕੁੜੀਆਂ ਦਾ ਕਾਲਜ ਆ, ਉੱਥੇ ਫੱਟਾ ਲਿਖ ਕੇ ਲਾਇਆ। ਕਈ ਨਿੱਜੀ ਸਕੂਲ ਜਿਹੜੇ ਨੇ ਛੋਟੇ ਛੋਟੇ, ਜਿਨ੍ਹਾਂ ਵਿੱਚ 100 150 ਦੀ ਤਾਦਾਦ ਹੈ, ਉੱਥੇ ਵੀ ਪੰਜਾਬੀ ਬੋਲਣ ਤੇ ਮਨਾਹੀ ਹੈ। ਈਵਨ ਕਿ ਟੀਚਰਾਂ ਨੇ ਤਾਂ ਚਲੋ ਜੋ ਬੱਚਿਆਂ ਨੇ ਕਰਨਾ, ਅਸੀਂ ਘਰਾਂ ਦੇ ਵਿੱਚ ਨਿਆਣਿਆਂ ਨੂੰ ਨਹੀਂ ਬੋਲਣ ਦਿੰਦੇ। ਸਾਡੇ ਜਿੰਨੇ ਸਿੰਗਰ ਆ, ਜਿੰਨੀਆਂ ਸੈਲੇਬ੍ਰਿਟੀਆਂ ਦਾ, ਆ ਪਿਛਲੇ ਦਿਨਾਂ 'ਚ ਇੱਕ ਕੁੜੀ ਦਾ ਗਾਣਾ ਵਾਇਰਲ ਹੋਇਆ ਸੀ, ਪਤਾ ਨਹੀਂ ਨਿਮਰਾ ਮਹਿਰਾ ਕੇ ਕੀ ਕਰਕੇ ਉਹਦਾ ਨਾਂ ਹੈ, ਗਾਣਾ ਉਹਦਾ ਪੰਜਾਬੀ 'ਚ ਵਾਇਰਲ ਹੋਇਆ, ਮਿਲੀਅਨ ਤੋਂ ਉੱਤੇ ਉਹਦੇ 'ਤੇ ਵੀਡੀਓਜ਼ ਬਣ ਗਈਆਂ, ਰੀਲਾਂ ਬਣ ਗਈਆਂ, ਟਿਕਟੋਕਾਂ ਬਣ ਗਈਆਂ। ਉਹ ਜਦੋਂ ਸ਼ੁਕਰੀਆ ਅਦਾ ਕਰ ਰਹੀ ਹੈ ਕਿ ਤੁਸੀਂ ਮੈਨੂੰ ਇੰਨਾ ਪਿਆਰ ਦਿੱਤਾ, ਉਰਦੂ 'ਚ ਕਰ ਰਹੀ ਹੈ, ਗਾਣਾ ਉਹਦਾ ਪੰਜਾਬੀ 'ਚ। ਵੀ ਲੱਖੇ ਦੀ ਗੱਲ ਤਾਂ ਖਾਂਦੇ ਪੰਜਾਬ ਦਾ, ਉਹ ਰਹਿੰਦੇ ਪੰਜਾਬ 'ਚੋਂ, ਪਰ ਫਿਰ ਪੰਜਾਬੀ ਦੀ ਗੱਲ ਕਰਨ ਲੱਗਿਆਂ ਤੁਹਾਨੂੰ ਕੀ ਮੌਤ ਪੈਂਦੀ? ਤੁਸੀਂ ਫਿਰ ਪੰਜਾਬੀ ਲਈ ਬੋਲਦੇ ਕਿਉਂ ਨਹੀਂ? ਗਾਣੇ ਵੀ ਤੁਸੀਂ ਪੰਜਾਬੀ 'ਚ ਗਾਉਂਦੇ ਹੋ, ਤੁਹਾਡੇ ਹਿੱਟ ਵੀ ਉਹੀ ਹੁੰਦੇ ਨੇ। ਸੋ ਇਹ ਗੱਲਾਂ ਪਹਿਲੇ ਵੀ ਮੈਂ ਕਰਦਾ ਔਰ ਮੈਂ ਕਰਦਾ ਰਹੂੰਗਾ। ਮੇਰੇ ਵਾਸਤੇ ਇਹ ਰੋਜ਼ ਹੀ ਨਵੀਆਂ ਨੇ, ਰੋਜ਼ ਹੀ ਤਾਜ਼ਾ ਨੇ, ਇਹ ਰੋਜ਼ ਹੀ ਦੁੱਖ ਨਵਾਂ। ਤੁਹਾਡੇ ਵਾਸਤੇ ਗੱਲਾਂ ਪੁਰਾਣੀਆਂ ਹੋਣਗੀਆਂ, ਪਿਛਲੇ ਵਲੋਗ 'ਚ ਵੀ ਕੀਤੀਆਂ, ਉਸ ਤੋਂ ਪਿਛਲੇ ਵਲੋਗ 'ਚ ਵੀ ਕੀਤੀਆਂ, ਤੁਸੀਂ ਕਹਿੰਦੇ ਹੋਵੋਗੇ। ਲੇਕਿਨ ਸਾਡੇ ਲਈ ਉਦੋਂ ਤੱਕ ਇਹ ਨਰੋਈਆਂ ਰਹਿਣਗੀਆਂ, ਜ਼ਖਮ ਨਰੋਏ ਰਹਿਣਗੇ, ਜਦੋਂ ਤੱਕ ਮੇਰੇ ਗੂੰਗੇ ਪੰਜਾਬ ਨੂੰ ਉਹਦੀ ਮਾਂ ਬੋਲੀ ਨਹੀਂ ਮਿਲਦੀ। ਅਸੀਂ ਇਹ ਗੱਲਾਂ ਕਰਦੇ ਰਵਾਂਗੇ, ਸਾਡੇ ਮੂੰਹੋਂ ਗੱਲਾਂ ਨਿਕਲਦੀਆਂ ਰਹਿਣਗੀਆਂ। ਸੋ ਵੀਰ ਲੱਖੇ ਵਰਗੇ ਅਗਰ ਇੱਧਰ ਕੋਈ 10 ਬੰਦੇ ਇੱਦਾਂ ਦੇ ਖੜੇ ਹੁੰਦੇ ਆ ਸਾਡੇ ਨਾਲ ਆ ਕੇ, ਪਿੱਛੇ ਕੋਈ 200 ਬੰਦਾ ਹੋਰ ਖੜਾ ਹੁੰਦਾ, ਕੋਈ 500 ਬੰਦਾ ਹੋਵੇ, ਅਸੀਂ ਵੀ ਰੋਡ ਤੇ ਨਿਕਲੀਏ, ਸਕੂਲਾਂ 'ਚ ਜਾਈਏ, ਪ੍ਰਚਾਰ ਕਰੀਏ ਅੱਗੇ ਪਿੱਛੇ, ਲੇਕਿਨ ਕੁਝ ਵੀ ਨਹੀਂ। ਸੋ ਮੈਂ ਕਹਿਣਾ ਚਾਹੁੰਦਾ, ਜਿਹੜੇ ਸਾਡੇ ਕਲਾਕਾਰ ਨੇ, ਬਰਾਉਲ ਹੱਕ ਹੈ, ਆਰਫ ਲਵਾਰ ਹੈ, ਹੋਰ ਕਈ ਹੈ, ਸਾਰੇ ਹੀ ਮਾਂ ਬੋਲੀ ਤੋਂ ਵਾਇਰਲ ਹੋਏ ਆ, ਪੰਜਾਬੀ ਤੋਂ। ਅਕਰਮ ਰਾਈ ਤੱਕ, ਤਾਉਲਾ ਨਿਆਜ਼ੀ ਤੱਕ, ਡਰਾਮਿਆਂ ਵਾਲੇ ਆ, ਜੋ ਵੀ ਹੈ,
ਇਹ ਸਾਰਿਆਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਤੁਹਾਡੀ ਮਿਹਰਬਾਨੀ ਆ, ਆਪਣੀ ਮਾਂ ਬੋਲੀ ਦਾ ਖਾਂਦੇ ਹੋ ਕਮਾਇਆ ਹੋਇਆ ਤੇ ਇਹਦੇ ਵਾਸਤੇ ਬੋਲ ਵੀ ਲਿਆ ਕਰੋ। ਇੱਥੇ ਹੁਣ ਤੱਕ ਨਹੀਂ ਸੀ ਪਤਾ ਵੀ 21 ਫਰਵਰੀ ਮਦਰ ਲੈਂਗੁਏਜ ਡੇ ਹੁੰਦਾ, ਕਿਸੇ ਨੂੰ ਪਤਾ ਹੀ ਨਹੀਂ ਸੀ, ਹੁਣ ਜਾ ਕੇ ਪਤਾ ਲੱਗਿਆ। 70 ਸਾਲ ਹੋ ਗਿਆ ਪਾਕਿਸਤਾਨ ਬਣੇ ਨੂੰ, ਇੱਥੇ ਪੰਜਾਬ ਕਲਚਰ ਡੇ ਹੀ ਨਹੀਂ ਸੀ ਮਨਾਇਆ ਜਾਂਦਾ, ਕੋਈ ਕਲਚਰਲ ਦਿਨ ਹੀ ਨਹੀਂ ਸੀ ਹੈਗਾ, ਸਕਾਫਤੀ ਦਿਨ ਦਿਹਾੜ ਹੀ ਨਹੀਂ ਸੀ ਹੈਗਾ ਸਾਡਾ ਇੱਥੇ। ਸਿੰਧ ਦੇ ਵਿੱਚ ਸਿੰਧੀ ਅਜਰਕ ਡੇ ਮਨਾਇਆ ਜਾਂਦਾ, ਬਲੋਚੀ ਡੇ ਆਪਣਾ ਮਨਾਉਂਦੇ ਨੇ, ਪਸ਼ਤੂਨ ਆਪਣਾ ਪਸ਼ਤੂਨ ਡੇ ਮਨਾਉਂਦੇ ਨੇ। ਪੰਜਾਬ 'ਚ ਹੈ ਹੀ ਨਹੀਂ ਸੀ, ਆ ਪਿਛਲੇ 2 ਸਾਲਾਂ ਤੋਂ ਸ਼ੁਰੂ ਕੀਤਾ, ਅਸਾਂ ਸ਼ੁਰੂ ਕੀਤਾ ਰਲ ਮਿਲ ਕੇ ਪੰਜਾਬੀ ਪ੍ਰਚਾਰ ਤੇ ਬਾਕੀ ਸਾਰੇ ਵੀਰਾਂ ਨੇ। ਸੋ ਯਾਰ ਇੱਕ ਐਡੀ ਵੱਡੀ ਟੈਰਿਟਰੀ ਹੈ, ਇੱਕ ਐਡੀ ਵੱਡੀ ਵਸੋਂ ਹੈ ਪੰਜਾਬੀਆਂ ਦੀ, 12 ਕਰੋੜ ਦੀ ਆਬਾਦੀ ਹੈ, ਉਹਨਾਂ ਕੋਲ ਉਹਨਾਂ ਦੀ ਮਾਂ ਬੋਲੀ ਕੋਈ ਨਹੀਂ, ਉਹਨਾਂ ਦੇ ਕੋਲ ਉਹਨਾਂ ਦਾ ਆਪਣਾ ਇਤਿਹਾਸ ਹੀ ਕੋਈ ਨਹੀਂ। ਸੋ ਮਿਹਰਬਾਨੀ ਹੈ, ਤੁਹਾਨੂੰ ਫਲਸਤੀਨ ਦਾ ਦੁੱਖ ਬਹੁਤ ਆਉਂਦਾ, ਆਉਣਾ ਵੀ ਚਾਹੀਦਾ, ਮੁਸਲਿਮ ਭਾਈਚਾਰਾ, ਕਸ਼ਮੀਰ ਦਾ ਦੁੱਖ ਬਹੁਤ ਆਉਂਦਾ, ਬਰਮਾ ਦਾ ਦੁੱਖ ਬਹੁਤ ਆਉਂਦਾ, ਯੂਪੀ ਸੀਪੀ 'ਚ ਇਰਫਾਨ ਪਠਾਨ ਵਰਗੇ ਲੱਖਾਂ ਮੁਸਲਮਾਨਾਂ ਦਾ ਤੁਹਾਨੂੰ ਦੁੱਖ ਆਉਂਦਾ, ਜਿਹੜੇ ਤੁਹਾਡੀ ਵੱਡੀ ਉਂਗਲ ਤੇ ਨਹੀਂ ਮੂਤਰਦੇ, ਉਹਨਾਂ ਦਾ ਦੁੱਖ ਆਉਂਦਾ। ਲੇਕਿਨ ਆਪਣੀ ਮਰੀ ਹੋਈ ਮਾਂ ਬੋਲੀ ਦਾ ਦੁੱਖ ਤੁਹਾਨੂੰ ਨਹੀਂ ਆਉਂਦਾ, ਆਪਣਾ ਤੁਹਾਡਾ ਕੀਤਾ ਹੋਇਆ ਵਿਰਸਾ ਕਲੰਕ ਦੁੱਖ ਨਹੀਂ ਆਉਂਦਾ, ਆਪਣੇ ਤੁਹਾਡੇ ਦੁੱਲੇ ਭੱਟੀ ਨੂੰ ਚੋਰ ਡਾਕੂ ਕਰਾਰ ਦਿੱਤਾ ਹੋਇਆ ਉਹਦਾ ਦੁੱਖ ਨਹੀਂ ਆਉਂਦਾ ਤੁਹਾਨੂੰ, ਤੁਹਾਡੇ ਬੈਕਯਾਰਡ 'ਚ 70 ਫਲਸਤੀਨ ਬਣੇ ਹੋਏ ਨੇ ਉਹਦਾ ਦੁੱਖ ਨਹੀਂ ਆਉਂਦਾ, ਬਾਹਰ ਦੁੱਖ ਆਉਂਦੇ ਨੇ। ਸੋ ਪਹਿਲਾਂ ਆਪਣੀਆਂ ਗੰਢਾਂ ਬੰਨੋ, ਪਹਿਲਾਂ ਆਪਣੇ ਪੈਰਾਂ 'ਤੇ ਖੜੇ ਹੋਵੋ, ਆਪਣੀ ਮਾਂ ਬੋਲੀ ਲਵੋ, ਆਪਣਾ ਵਿਰਸਾ ਵਿਰਾਸਤ ਬਚਾਓ। ਤੁਹਾਨੂੰ ਕੱਲ੍ਹ ਨੂੰ ਕੋਈ ਦੂਜਾ ਬੰਦਾ ਜ਼ਬਾਨ ਵਾਲਾ ਇਹ ਨਾ ਕਹੇ ਕਿ ਬੇਜ਼ਬਾਨੀ ਤੇਰੀ ਜ਼ਬਾਨ ਕੋਈ ਨਹੀਂ, ਠੀਕ ਹੈ। ਦੁਨੀਆ ਹਮੇਸ਼ਾ ਉਹਨਾਂ ਲੋਕਾਂ ਦੀ ਰਿਸਪੈਕਟ ਕਰਦੀ ਜਿਹੜੇ ਆਪਣੇ ਰੂਟਸ ਆਪਣੀਆਂ ਜੜ੍ਹਾਂ ਨਾਲ ਜੁੜੇ ਹੁੰਦੇ ਨੇ। ਅਸੀਂ ਕਾਹਦੇ ਨਾਲ ਜੁੜੇ ਹਾਂ? ਸਾਡੀ ਪਿੱਠ ਤਾਂ ਅਰਬਾਂ ਨਾਲ ਲੱਗਦੀ ਹੈ ਤੇ ਬੋਲੀ ਸਾਡੀ ਲਖਨਊ ਨਾਲ ਲੱਗਦੀ ਹੈ। ਸੋ ਲੱਖਾ ਵੀਰ ਉਹਨੂੰ ਐਪਰੀਸ਼ੀਏਟ ਕਰਦੇ ਆ, ਸਲਾਮ ਹੈ, ਠੀਕ ਆ। ਹੋਰ ਗੱਲਾਂ ਨਹੀਂ, ਫਿਰ ਮੈਨੂੰ ਖਿੱਚ ਚੜੀ ਜਾਣ ਦੀ ਬਹੁਤ ਜ਼ਿਆਦਾ। ਅਗਲੇ ਵਲੋਗ 'ਚ ਸਹੀ, ਫਿਰ ਸਹੀ ਕਿਤੇ ਜਿਉਂਦੇ ਵਸਦੇ ਰਹੋ।